पुराना केस जिहड़ा पहलां भी वैंडेटा केस सी उहदी जमानत भी सुप्रीम कोर्ट 'ਚ होई हुई है और सवेरे 6:30 बजे चंडीगढ़ के उन्होंने घर 'ਚ वड़ के बैडरूम वो कह रहे हैं भी तू है कौन, कहते मैं SP है मनप्रीत सिविल कपड़े तो उन्हें कहा तुहाडे सम्मन कित्थे ने, उन्होंने कहा जी ठीक है जमानत हुई है, सरकारी साइड ने कहा हुण असीं एक नवीं सिट बनाई सी होर सबूत मिले ने। कोई भी गैरत और अणख की आवाज़ जिहड़ी पंजाब की धरती ते उठेगी एजेंसियां उस नूं दबाणगियां, ਉਹਦੇ ਲਈ ਉਹਨਾਂ ਨੂੰ ਐਨਕਾਊਂਟਰ ਬਣਾਉਣਾ ਪੈਂਦਾ ਹੈ, ਉਹਦੇ ਲਈ ਉਹਨਾਂ ਨੂੰ ਜਿਵੇਂ ਮੂਸੇਵਾਲਾ ਦੇ ਨਾਲ ਗੈਂਗਸਟਰਾਂ ਦੇ ਰਾਹੀਂ ਮਰਵਾਤਾ ਹੈ, ਦੀਪ ਸਿੱਧੂ ਨੂੰ ਐਕਸੀਡੈਂਟ ਨਾਲ ਮਾਰਤਾ ਹੈ, ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਨੇ ਚੁੱਕ ਕੇ ਜਿਹੜਾ ਉਹ ਡਿਬਰੂਗੜ੍ਹ ਭੇਜ ਦਿੱਤਾ ਹੈ, ਸੁਖਪਾਲ ਸਿੰਘ ਖਹਿਰਾ ਨੂੰ ਡਿਸਗ੍ਰੇਸ ਵੀ ਕੀਤਾ ਹੈ ਔਰ ਅੱਗੋਂ ਡਿਸਗ੍ਰੇਸ ਕਰਨ ਦੇ ਲਈ ED ਦਾ ਜਾਂ ਉਹ ਡਰੱਗ ਕੇਸ ਬਣਾ ਕੇ ਤਾਂ ਕਿ ਲੱਗੇ ਕਿ ਜੀ ਪੰਜਾਬ ਜਿਹੜੇ ਲੋਕ ਕਰਦੇ ਨੇ ਸਰਕਾਰ ਬਣੀ ਵੀ ਡਰੱਗ ਖਤਮ ਕਰੇਗੀ ਤੇ ਉਹ ਕਹਿੰਦੇ ਨੇ ਜੀ ਆਹ ਜਿਹੜਾ ਬੰਦਾ ਸਭ ਤੋਂ ਜ਼ਿਆਦਾ ਕ੍ਰਿਟਿਕ ਹੈ ਇਹੀ ਡਰੱਗ ਕਿੰਗ ਪਿਨ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਸਵੇਰੇ ਪੁਲਿਸ ਵਰਦੀ ਵਿਚਲੇ ਭਾਰਤੀ ਏਜੰਸੀ ਦੇ ਗੁੰਡਿਆਂ ਨੇ ਕਾਂਗਰਸ ਦੇ MLA ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੇ ਘਰੋਂ ਬੜੇ ਅਪਮਾਨਜਨਕ ਢੰਗ ਨਾਲ ਜਿਹੜਾ ਗ੍ਰਿਫਤਾਰ ਕੀਤਾ ਔਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਅਣਖ ਦੇ ਵਾਰਸ ਵਜੋਂ ਉੱਭਰ ਰਹੇ ਹਨ ਅਤੇ ਮੌਜੂਦਾ ਹਾਲਾਤ ਵਿੱਚ ਵੀ ਉਹਨਾਂ ਨੇ ਨਿਚੱਕ ਹੋ ਕੇ ਸੱਚ ਦੀ ਆਵਾਜ਼ ਚੱਕੀ ਹੈ। ਸੋ ਭਾਰਤੀ ਏਜੰਸੀਆਂ ਹਰ ਉਸ ਆਵਾਜ਼ ਨੂੰ ਦਬਾ ਦੇਣਾ ਚਾਹੁੰਦੀਆਂ ਜੋ ਪੰਜਾਬ ਦੇ ਹੱਕਾਂ ਲਈ ਉੱਠਦੀ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ? ਦੇਖੋ ਅਸੀਂ ਵੈਸੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਇਸ ਟੌਪਿਕ ਨੂੰ ਟੱਚ ਕੀਤਾ ਹੈ ਪਰ ਮੈਂ ਇਨ ਬਰੀਫ ਇਹ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਪੰਜਾਬ ਪੁਲਿਸ ਜਾਂ ਉਹਨਾਂ ਦੇ ਇਸ ਕਿਸਮ ਨੂੰ ਮੈਂ ਅਕਸਰ ਟਰਮ ਯੂਜ਼ ਕਰਦਾ ਕਿ ਗੁੰਡਾਜ਼ ਇਨ ਯੂਨੀਫਾਰਮ, ਇੱਕ ਪਾਸੇ ਗੁੰਡੇ ਸਟਰੀਟ 'ਚ ਨੇ ਜੋ ਕਰ ਰਹੇ ਨੇ, ਤੁਸੀਂ ਲਾ ਐਂਡ ਆਰਡਰ ਦਾ ਹਾਲ ਦੇਖਦੇ, ਪਰ ਜਿਹੜੇ ਸ਼ਹਿਰੀਆਂ ਨੂੰ ਸੁਰੱਖਿਅਤ ਕਰਨ ਲਈ ਜਿਨ੍ਹਾਂ ਦਾ ਕੰਮ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੇ ਓਥ ਲਈ ਹੋਈ ਹੈ ਉਹ ਵੀ ਗੁੰਡੇ ਨੇ। ਫਰਕ ਇੰਨਾ ਹੈ ਕਿ ਉਹਨਾਂ ਨੇ ਯੂਨੀਫਾਰਮ ਪਾਈ ਹੋਈ ਹੈ। ਸੋ ਗੁੰਡਾਜ਼ ਇਨ ਯੂਨੀਫਾਰਮ। ਹੁਣ ਸੁਖਪਾਲ ਸਿੰਘ ਖਹਿਰਾ ਭੁਲੱਥ ਤੋਂ MLA ਨੇ, ਉਹਨਾਂ ਦਾ ਘਰ ਚੰਡੀਗੜ੍ਹ ਵੀ ਹੈ ਔਰ ਪਿਛਲੇ ਪੀਰੀਅਡ ਦੇ ਵਿੱਚ ਜੇ ਮੈਂ ਕਹਿਣਾ ਹੋਇਆ ਹਾਲਾਂ ਉਹਨਾਂ ਦੀ ਜਿਹੜੀ ਬਹੁਤ ਵਾਰੀ ਪਾਰਟੀ ਪੋਲੀਟਿਕਸ ਹੈ, ਆਮ ਆਦਮੀ ਪਾਰਟੀ ਵੱਲੋਂ ਆਪੋਜੀਸ਼ਨ ਦੇ ਲੀਡਰ ਵੀ ਸੀ ਪਰ ਕੇਜਰੀਵਾਲ ਨੂੰ ਵੀ ਉਹਨਾਂ ਨੇ ਵੰਗਾਰਿਆ। ਕੁਛ ਲੋਕ ਬੋਰਨ ਬਾਗੀ ਹੁੰਦੇ ਨੇ ਅਤੇ ਕੁਛ ਲੋਕ ਜਿਹੜੇ ਨੇ ਉਹਨਾਂ ਨੂੰ ਜਿੱਥੇ ਲੱਗਦਾ ਹੈ ਕਿ ਵੀ ਕੀ ਹੈ ਉਹ ਆਪਣੀ ਆਵਾਜ਼ ਤਾਂ ਘੱਟੋ ਘੱਟ ਚੁੱਕਦੇ ਨੇ ਭਾਵੇਂ ਉਹਨਾਂ ਦਾ ਨਾਪ ਤੋਲ ਬਰਾਬਰ ਨਾ ਹੁੰਦਾ ਹੋਏ ਕਿ ਭਾਈ ਉਹਨਾਂ ਨੇ ਕਿੱਥੇ ਜਾ ਕੇ ਖੜ੍ਹਨੇ। ਔਰ ਇੱਕ ਸਟੇਜ ਦੇ ਉੱਤੇ ਮੈਨੂੰ ਯਾਦ ਹੈ TV 84 'ਤੇ ਇੱਕ ਇੰਟਰਵਿਊ ਜਦੋਂ ਕਾਂਗਰਸ ਦਾ ਸਪੋਕਸਮੈਨ ਵੀ ਸੀ, ਜਦੋਂ ਕਾਂਗਰਸ ਸੀ TV 84 ਨਾਲ ਵੀ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਔਰ ਉਦੋਂ ਜਿਹੜਾ ਹੈ ਜਿਸ ਇਸ਼ੂ ਦੇ ਉੱਤੇ ਗੱਲ ਹੋਈ ਇਹ ਔਨ ਰੈਕਰਡ ਹੈ, ਜਾ ਕੇ ਦੇਖਿਆ ਜਾ ਸਕਦਾ, ਜਿਹਦੇ 'ਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੀ ਕੋਈ ਜਿਹੜਾ ਇਸ਼ੂ ਹੈ ਪੰਜਾਬ ਦੇ ਵਿੱਚ ਜੇ ਪੰਜਾਬ ਦਾ ਅਸੀਂ ਭਲਾ ਕਰਨਾ ਹੈ ਤਾਂ ਕੋਈ ਖੇਤਰੀ ਪਾਰਟੀ ਹੀ ਜਿਹੜੀ ਹੈ ਉਹ ਪੰਜਾਬ ਦੇ ਹਿੱਤਾਂ ਦੀ ਜਿਹੜੀ ਹੈ ਪੈਰਵਾਈ ਕਰ ਸਕਦੀ ਹੈ। ਅਕਾਲੀ ਦਲ ਕਿਉਂਕਿ ਇਹ ਸਿੱਖਾਂ ਦੀ ਪਾਰਟੀ ਬਣੀ ਸੀ ਔਰ ਹਿੱਤਾਂ ਦੀ ਪੈਰਵਾਈ ਕਰਦੀ ਸੀ ਪਰ ਅਕਾਲੀ ਦਲ ਆਪਣੇ ਅਸਲ ਮੁੱਦਿਆਂ ਨੂੰ ਛੱਡ ਚੁੱਕਾ ਹੈ। ਸੋ ਖੇਤਰੀ ਪਾਰਟੀ ਦੀ ਲੋੜ ਹੈ। ਜਦੋਂ ਕਾਂਗਰਸ ਦਾ ਸਪੋਕਸਮੈਨ ਸੀ ਉਸ ਤੋਂ ਬਾਅਦ ਕੁਦਰਤੀ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਆਇਆ ਸਟਾਕਟਨ ਅਤੇ ਉਦੋਂ ਤੱਕ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਸੀ ਔਰ ਉਹਦੇ ਸਪੋਕਸਮੈਨ ਵਾਂਗ ਕਰ ਰਹੇ ਸੀ। ਔਰ ਗੁਰਦੁਆਰਾ ਸਾਹਿਬ 'ਚ ਜਦੋਂ ਮੈਂ ਵੀ ਜਿਹੜਾ ਉਹ ਦਰਸ਼ਨ ਦੇ ਲਈ ਅੰਦਰ ਗਿਆ ਅਤੇ ਖਹਿਰਾ ਸਾਹਿਬ ਜਿਹੜੇ ਨੇ ਉਹ ਬੋਲ ਰਹੇ ਸੀ ਅਤੇ ਜਦੋਂ ਅਜੇ ਅੱਧ 'ਚ ਸਪੀਚ ਸੀ ਅਤੇ ਮੈਂ ਬੈਠ ਗਿਆ ਅਤੇ ਮੈਂ ਜਦੋਂ ਮੇਰਾ ਨਾਂ ਅਨਾਊਂਸ ਕੀਤਾ ਅਤੇ ਮੈਂ ਉਹਨਾਂ ਨੂੰ ਨਹੀਂ ਜੀ ਮੈਂ ਪਹਿਲਾਂ ਐਡਰੈਸ ਕੀਤਾ, ਉਹਨਾਂ ਨੇ ਉਸ ਤੋਂ ਬਾਅਦ 'ਚ ਕੀਤਾ ਔਰ ਮੈਂ ਕਿਹਾ ਜੀ ਅੱਜ ਆਏ ਹੋਏ ਨੇ ਖਹਿਰਾ ਸਾਹਿਬ ਔਰ ਮੈਂ ਕਿਹਾ ਜੀ ਇਹਨਾਂ ਨੇ TV 84 'ਤੇ ਹੀ ਕਿਹਾ ਸੀ ਕਿ ਰੀਜਨਲ ਪਾਰਟੀ ਚਾਹੀਦੀ ਹੈ ਵੀ ਤੁਸੀਂ ਜਿਸ ਪਾਰਟੀ 'ਚ ਗਏ ਹੋ ਉਹ ਉਦੋਂ ਅਜੇ ਕੇਜਰੀਵਾਲ ਦਾ ਚਿਹਰਾ ਜਾਂ ਆਮ ਆਦਮੀ ਪਾਰਟੀ ਐਕਸਪੋਜ਼ ਨਹੀਂ ਸੀ ਹੋਈ, ਪ੍ਰੀ ਇਲੈਕਸ਼ਨ ਪੀਰੀਅਡ ਦੀ ਗੱਲ ਹੈ। ਮੈਂ ਕਿਹਾ ਜੀ ਉਹ ਤਾਂ ਬਿਲਕੁਲ ਹੀ ਜਿਹੜਾ ਉਹ ਦਿੱਲੀ ਦਾ ਐਡਵੋਕੇਟ ਹੀ ਨਹੀਂ ਹੈ, ਉਹ ਤਾਂ ਰਾਸ਼ਟਰ ਉਹਨੇ ਤਾਂ ਸਭ ਦੇ ਸਿਰਾਂ 'ਤੇ ਟੋਪੀਆਂ ਰਖਾਤੀਆਂ। ਗਾਂਧੀ ਦੀ ਆਈਡੀਓਲੋਜੀ, ਪੰਜਾਬ ਦੇ ਪਾਣੀਆਂ ਦਾ ਵੀ ਉਹਦਾ ਕੇਂਦਰੀਕਰਨ ਕਰੋ। ਹੁਣ ਤਾਂ ਈਵਨ ਉਹ ਭਗਵੰਤ ਮਾਨ ਵੀ ਨਾਅਰਾ ਲਾ ਰਿਹਾ 1 ਨੇਸ਼ਨ 1 ਐਜੂਕੇਸ਼ਨ। ਉਦੋਂ ਇਹ ਸਾਰਾ ਮੈਂ ਕਿਹਾ ਜੀ
ਤੇ ਤੁਹਾਨੂੰ ਜਦੋਂ ਇਹ ਲੱਗਦਾ ਸੀ ਵੀ ਪੰਜਾਬ ਜਾਂ ਸਿੱਖਾਂ ਦੇ ਹਿੱਤ ਇਵੇਂ ਹੋਣਗੇ, ਪਰ ਮੈਂ ਇਮਾਨਦਾਰੀ ਦੇ ਵੀ ਦਾਤ ਦਿੰਦਾ, ਉਹ ਖਲੋਤੇ, ਉਹਨਾਂ ਨੇ ਇਹ ਐਕਨੋਲੇਜ ਕੀਤਾ। ਪਰ ਉਹਨਾਂ ਨੇ ਕਿਹਾ ਜੀ ਮੈਂ ਅੱਜ ਦੇ ਦੀਵਾਨ ਦੇ ਵਿੱਚ ਇੱਕ ਸਿੱਖ ਦੇ ਨਾਤੇ ਆਇਆ ਪਰਸਨਲ, ਮੈਂ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਨਹੀਂ ਕਰਦਾ। ਚਲੋ ਉਹ ਜਿਹੜਾ ਇੱਕ ਕਨਫਲਿਕਟ ਹੁੰਦਾ ਆਈਡੀਓਲੋਜੀਕਲ ਰੁਖ ਲਈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ, ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਦਾ ਮੁੱਦਾ ਹੋਏ, ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੋਇਆ, ਔਰ ਹੁਣ ਜਿਹੜਾ ਕਨਫਿਸਕੇਸ਼ਨ ਪ੍ਰਾਪਰਟੀ ਦਾ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਨ ਦੀ ਗੱਲ ਹੈ, ਉਸ ਦੇ ਉੱਤੇ ਨਾਲ ਦੀ ਨਾਲ ਉਹਨਾਂ ਦਾ ਟਵੀਟ ਔਰ ਵੀਡੀਓ ਮੈਸੇਜ ਖੁੱਲ੍ਹ ਕੇ, ਹਾਲਾਂਕਿ ਕਾਂਗਰਸ 'ਚ ਹੁੰਦਿਆਂ ਇਹ ਸੌਖਾ ਨਹੀਂ ਹੈ, ਕਿਉਂਕਿ ਜਿੱਥੇ ਉਹ ਵੜਿੰਗ ਵਰਗੇ ਜਾਂ ਰਵਨੀਤ ਬਿੱਟੂ ਵਰਗੇ ਜਿਨ੍ਹਾਂ ਦੇ ਮੂੰਹ ਨੂੰ ਕੁੱਤੇ ਬੰਨੇ ਹੋਏ ਨੇ, ਉਹ ਬਿਲਕੁਲ ਖੁੱਲ੍ਹ ਕੇ ਐਂਟੀ ਸਿੱਖ ਲੈਂਦੇ ਨੇ। ਲੇਕਿਨ ਸੁਖਪਾਲ ਸਿੰਘ ਖਹਿਰਾ ਉਹ ਆਵਾਜ਼ ਬਣ ਕੇ ਉੱਭਰਿਆ, ਜਿਹੜਾ ਲੱਗਦਾ ਸੀ ਕਿ ਭਾਈ ਜਿਸ ਲੈਵਲ ਦੇ ਉੱਤੇ ਲੋਕਾਂ ਦੀ, ਯੰਗਸਟਰਸ ਦੀ ਫਰਸਟ੍ਰੇਸ਼ਨ ਹੈ ਸਿਸਟਮ ਦੇ ਨਾਲ, ਜੇ ਸੁਚਾਰੂ ਢੰਗ ਨਾਲ ਇਸ ਕਿਸਮ ਦੀ, ਕਾਂਗਰਸ 'ਚੋਂ ਤਾਂ ਕੁਝ ਨਹੀਂ ਨਿਕਲਣਾ, ਉਹ ਤਾਂ ਆਲਰੇਡੀ ਡਾਇੰਗ ਹੈ। ਹੁਣ ਉਹ ਆਮ ਆਦਮੀ ਪਾਰਟੀ ਨਾਲ ਹੀ ਅਲਾਇੰਸ ਕਰਨ ਨੂੰ ਫਿਰਦੇ ਨੇ ਦੋਨੋਂ ਧਿਰਾਂ। ਲੇਕਿਨ ਏਜੰਸੀਆਂ ਨੂੰ, ਜੇ ਸਾਨੂੰ ਲੱਗਦਾ ਸੀ ਕਿ ਵੀ ਇਹਨੇ ਹੁਣ ਬਹੁਤ ਸਾਰੇ ਘਾਟਾਂ ਦਾ ਪਾਣੀ ਪੀ ਲਿਆ ਖਹਿਰਾ ਸਾਹਿਬ ਨੇ, ਹੁਣ ਅਲਟੀਮੇਟਲੀ ਪੰਥ ਦੇ ਘਾਟ ਤੇ ਹੋਣਗੇ, ਤੇ ਏਜੰਸੀਆਂ ਨੂੰ ਵੀ ਸਮਝ ਹੈ, ਔਰ ਉਹਨਾਂ ਨੇ ਇਹਦੇ ਬਾਵਜੂਦ ਕਿ ਇੱਕ ਪੁਰਾਣਾ ਕੇਸ ਜਿਹੜਾ ਪਹਿਲਾਂ ਵੀ ਵੈਂਡੇਟਾ ਕੇਸ ਸੀ, ਉਹਦੀ ਜ਼ਮਾਨਤ ਵੀ ਸੁਪਰੀਮ ਕੋਰਟ 'ਚ ਹੋਈ ਹੈ, ਔਰ ਸਵੇਰੇ 6:30 ਵਜੇ ਚੰਡੀਗੜ੍ਹ ਦੇ ਉਹਨਾਂ ਦੇ ਘਰ 'ਚ ਵੜ ਕੇ ਬੈਡਰੂਮ 'ਚ ਜਿਵੇਂ ਉਹਨਾਂ ਨੂੰ, ਕਿਉਂਕਿ ਮੈਂ ਕੁਦਰਤੀ ਸਵੇਰੇ ਜਦੋਂ ਉਹ ਵੀਡੀਓ, ਉਹਨਾਂ ਦਾ ਬੇਟਾ ਵੀ ਵਕੀਲ ਹੈ, ਉਹ ਰਿਕਾਰਡ ਵੀ ਕੀਤਾ, ਵੀਡੀਓ ਰਿਕਾਰਡਿੰਗ ਸਾਹਮਣੇ ਆਇਆ, ਉਹ ਕਹਿ ਰਹੇ ਨੇ ਵੀ ਤੂੰ ਹੈ ਕੌਣ? ਕਹਿੰਦੇ ਮੈਂ SP ਐ ਮਨਪ੍ਰੀਤ, ਸਿਵਲ ਕੱਪੜਿਆਂ। ਉਹਨਾਂ ਕਿਹਾ ਤੁਹਾਡੇ ਸੰਮਣ ਕਿੱਥੇ ਨੇ, ਤੁਸੀਂ ਕਿਵੇਂ ਤੁਸੀਂ ਇਹ ਆ ਗਏ ਹੋ ਅਰੈਸਟ? ਉਹਨਾਂ ਦੇ ਹੱਥ 'ਚ ਪਾਣੀ ਪੀਣ ਲੱਗੇ, ਉਹ ਹੱਥ ਖੋ ਕੇ ਜਿਵੇਂ ਧੂ ਕੇ ਬਿਠਾਉਣ ਵਾਲਾ ਹੁੰਦਾ, ਪਰ ਉਹ ਜੀਪ 'ਚ ਵੀ ਬੈਠੇ, ਉਹਦੇ 'ਚੋਂ ਵੀ ਨਿਕਲ ਕੇ ਕਿਹਾ ਵੀ ਮੈਂ ਝਵਨ ਵਾਲਾ, ਮੈਂ ਡਰਨ ਵਾਲਾ ਨਹੀਂ ਹੈ ਜਾਂ ਦੂਜਾ। ਗੱਲ ਇਹ ਨਹੀਂ ਹੈ ਵੀ ਲੋਕਲ ਬਿਹੇਵੀਅਰ ਜੋ ਹੈ ਉਹ ਤਾਂ ਗੁੰਡਾ ਪੁਲਿਸ ਦਾ ਹਮੇਸ਼ਾ ਹੀ ਇਵੇਂ ਦਾ ਰਿਹਾ, ਪਰ ਇਹ ਗੱਲ ਦੱਸਦੀ ਹੈ ਕਿ ਏਜੰਸੀਆਂ ਨੇ ਜਿਹੜੀ ਟੋਟਲ ਵਾਰ ਸਿੱਖਾਂ ਦੇ ਖਿਲਾਫ 39 ਵਰ੍ਹੇ ਪਹਿਲਾਂ ਸ਼ੁਰੂ ਕੀਤੀ ਸੀ, ਔਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਜਿਹੜਾ ਫਾਈਨਲ ਸੋਲਿਊਸ਼ਨ ਹਿਟਲਰ ਦੀ ਟਰਮੀਨੋਲੋਜੀ ਇਸਤੇਮਾਲ ਕਰਦੇ ਨੇ ਮੁਸਲਮਾਨਾਂ ਦੇ ਲਈ, ਜਿਸ ਤਰ੍ਹਾਂ ਦੇ ਨਾਲ ਇਸ ਵੇਲੇ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, 6 ਸਟੇਟਾਂ ਦੇ ਵਿੱਚ ਰੇਡ ਕਰਕੇ ਸੈਂਕੜਿਆਂ ਸਿੱਖ ਨੌਜਵਾਨ ਚੁੱਕੇ ਨੇ, ਔਰ ਜੇ ਸੁਖਪਾਲ ਸਿੰਘ ਖਹਿਰਾ ਵਰਗਾ ਇਲੈਕਟਿਡ ਬੰਦਾ MLA ਜਿਹੜਾ ਇਸ ਲੈਵਲ ਦੇ ਬੰਦੇ ਨੂੰ ਇਵੇਂ ਅਪਮਾਨਿਤ ਕਰ ਸਕਦੇ ਨੇ, ਔਰ ਉਹਨਾਂ ਨੇ ਕਿਹਾ ਜੀ ਠੀਕ ਹੈ, ਉਹ ਜ਼ਮਾਨਤ ਹੋਈ ਹੈ, ਸਰਕਾਰੀ ਸਾਈਡ ਨੇ ਕਿਹਾ ਹੁਣ ਅਸੀਂ ਇੱਕ ਨਵੀਂ ਸਿੱਟ ਬਣਾਈ ਸੀ, ਹੋਰ ਸਬੂਤ ਮਿਲੇ ਨੇ ਜਾਂ ਦੂਜੇ, ਸੋ ਅਸੀਂ ਇਸ ਗ੍ਰਿਫਤਾਰੀ ਨੂੰ, ਕੰਡੈਮ ਲਫ਼ਜ਼ ਤਾਂ ਮਜ਼ਾਕ ਵਾਲਾ ਹੀ ਬਣ ਗਿਆ ਹੋਇਆ, ਪਰ ਅਸੀਂ ਸਮਝਦੇ ਹਾਂ ਵੀ ਇਹ ਸਾਨੂੰ ਸਮਝਣਾ ਹੋਏਗਾ ਕਿ ਕੋਈ ਵੀ ਗੈਰਤ ਔਰ ਅਣਖ ਦੀ ਆਵਾਜ਼ ਜਿਹੜੀ ਪੰਜਾਬ ਦੀ ਧਰਤੀ ਤੇ ਉੱਠੇਗੀ, ਏਜੰਸੀਆਂ ਉਸ ਨੂੰ ਦਬਾਣਗੀਆਂ। ਉਹਦੇ ਲਈ ਉਹਨਾਂ ਨੂੰ ਐਨਕਾਊਂਟਰ ਬਣਾਉਣਾ ਪੈਂਦਾ ਹੈ, ਉਹਦੇ ਲਈ ਉਹਨਾਂ ਨੂੰ ਜਿਵੇਂ ਮੂਸੇਵਾਲਾ ਦੇ ਨਾਲ ਗੈਂਗਸਟਰਾਂ ਦੇ ਰਾਹੀਂ ਮਰਵਾਤਾ ਹੈ, ਦੀਪ ਸਿੱਧੂ ਨੂੰ ਐਕਸੀਡੈਂਟ ਨਾਲ ਮਾਰਤਾ ਹੈ, ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਨੇ ਚੁੱਕ ਕੇ ਜਿਹੜਾ ਉਹ ਡਿਬਰੂਗੜ੍ਹ ਭੇਜ ਦਿੱਤਾ ਹੈ, ਤੇ ਸੁਖਪਾਲ ਸਿੰਘ ਖਹਿਰਾ ਨੂੰ ਡਿਸਗ੍ਰੇਸ ਵੀ ਕੀਤਾ, ਔਰ ਅੱਗੋਂ ਡਿਸਗ੍ਰੇਸ ਕਰਨ ਦੇ ਲਈ ED ਦਾ ਜਾਂ ਉਹ ਡਰੱਗ ਕੇਸ ਬਣਾ ਕੇ, ਤਾਂ ਕਿ ਲੱਗੇ ਕਿ ਜੀ ਪੰਜਾਬ ਜਿਹੜੇ ਲੋਕ ਕਰਦੇ ਨੇ, ਸਰਕਾਰ ਬਣੀ ਵੀ ਡਰੱਗਸ ਖਤਮ ਕਰੇਗੀ, ਤੇ ਉਹ ਕਹਿੰਦੇ ਨੇ ਜੀ ਆਹ ਜਿਹੜਾ ਬੰਦਾ ਸਭ ਤੋਂ ਜ਼ਿਆਦਾ ਕ੍ਰਿਟਿਕ ਹੈ ਇਹੀ ਡਰੱਗ ਕਿੰਗ ਪੈਨ ਹੈ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਨਿਊ ਲੈਣ ਜਾ ਰਹੇ ਹਾਂ। ਜਸਵਿੰਦਰ ਸਿੰਘ ਜੀ ਲਿਖਦੇ ਨੇ, ਔਰ ਸਭ ਦਾ ਪਹਿਲਾਂ ਤੇ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬੜੇ ਹੀ ਪਿਆਰ ਤੇ ਮਾਣ ਵਾਲੇ ਜਿਹੜੇ ਮੈਸੇਜ ਸਾਨੂੰ ਸਾਰਿਆਂ ਨੇ ਲਿਖੇ ਨੇ। ਸੋ ਕਹਿੰਦੇ ਨੇ ਜਸਵਿੰਦਰ ਸਿੰਘ ਜੀ, ਕਹਿੰਦੇ ਜਦੋਂ ਖਾਲਸਾ ਰਾਜ ਵਿੱਚ ਇਤਿਹਾਸ ਲਿਖਿਆ ਜਾਵੇਗਾ ਤਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਜ਼ੁਬੇਰ ਸਿੰਘ, ਜ਼ੁਬੇਰ ਜਾਕੂਬੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਸਿੰਘ ਕਹਿਤਾ ਨਹੀਂ ਉਹ ਸ਼ੇਰਾਂ ਵਾਂਗ ਗੱਜ ਲੈਣੇ, ਕੋਈ ਗੱਲ ਨਹੀਂ। ਕਹਿੰਦੇ ਕਿ ਸਾਰੇ ਸਿੱਖਾਂ ਨੂੰ ਜਿਹੜੀ ਹੈ ਪਗੜੀ ਜਿਹੜੀ ਹੈ ਬੰਨਣੀ ਚਾਹੀਦੀ ਹੈ, ਜਿਹੜੇ ਮੁਕੰਮਲ ਜਿਹੜੀ ਦਾੜੀ ਉਹ ਰੱਖਣੀ ਚਾਹੀਦੀ ਹੈ ਖਾਲਸਾ ਨੂੰ। ਨਹੀਂ, ਔਰ ਇਹ ਪਾਕਿਸਤਾਨ ਬਾਰੇ ਦਿਲਚਸਪ ਗੱਲ ਹੈ, ਉਹ ਸਿੱਖ ਉਹਨੂੰ ਵੀ ਮੰਨਦੇ ਨੇ ਜਿਹਦੇ ਸਿਰ ਤੇ ਪੱਗ ਹੋਏ। ਉਹ ਕਹਿੰਦੇ 3 ਕੁ ਬੰਦੇ ਗਏ, 2 ਸਿੱਖੀ ਸਰੂਪ ਵਾਲੇ ਸੀ, ਇੱਕ ਦੂਜੇ ਤਾਂ ਉਹਨੂੰ ਉਹ ਲਾਲਾ ਜੀ ਕਹਿਣ, ਉਹਨਾਂ ਨੇ ਬਥੇਰਾ ਕਿਹਾ ਜੀ ਇਹ ਵੀ ਹੈ, ਕਹਿੰਦੇ ਨਹੀਂ ਸਿੱਖ ਤਾਂ ਉਹੀ ਹੁੰਦਾ ਜਿਹੜਾ ਪੱਗ ਬੰਨੇ। ਜੀ, ਸੋ ਇਸੇ ਤਰ੍ਹਾਂ ਸਾਡੇ ਕੋਲ ਬਲਕਾਰ ਸਿੰਘ ਜੀ ਕਹਿੰਦੇ ਬਾਬਾ ਜੀ ਛੰਨਾ ਟੁੱਟ ਗਿਆ ਪਰ ਕੁੱਤੀ ਦੀਆਂ ਪਤੀੜਾਂ ਬਹੁਤ ਪਈਆਂ। ਸੋ ਇਸੇ ਤਰ੍ਹਾਂ ਜਗਦੀਪ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਪੁਰਾਣਾ ਈਡੀਅਮ ਹੈ। ਹਾਂਜੀ, ਜਗਦੀਪ ਸਿੰਘ ਹਾਂਜੀ ਕਹਿੰਦੇ ਡਾਕਟਰ ਸਾਹਿਬ ਇਜ਼ ਏ ਜੈਮ ਐਂਡ TV84 ਇਜ਼ ਦਾ ਮੋਸਟ ਇਨਲਾਈਟਨਿੰਗ ਚੈਨਲ, ਐਟ ਲੀਸਟ ਆਲ ਸਿੱਖਸ ਸ਼ੁੱਡ ਵਾਚ ਦਿਸ ਚੈਨਲ। ਬਹੁਤ ਸ਼ੁਕਰੀਆ ਭਾਈ ਸਾਹਿਬ, ਇਹ ਤੁਹਾਡੀ ਨਵਾਜ਼ਿਸ਼ ਹੈ। ਹਾਂਜੀ, ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ
ਤਰਤੀਬ ਕਹਿੰਦੇ ਲਿਖਿਆ ਹੈ। ਕਹਿੰਦੇ ਨੇ ਕਿ ਸਿੱਖਾਂ ਨੂੰ ਬਸ ਇਹ ਸਮਝ ਆ ਜਾਵੇ ਕਿ ਪੰਜਾਬ ਇੱਕ ਦੇਸ਼ ਹੈ, ਨਾ ਕਿ ਸੂਬਾ, ਤੇ ਬਹੁਤ ਵੱਡੀ ਗੱਲ ਹੈ। ਸੋ ਇਸੇ ਤਰ੍ਹਾਂ ਪੰਜਾਬ 1984 ਲਿਖਦੇ ਨੇ ਗੋਬਰ ਬਰਾਤ ਲੱਡੀਆ। ਸੋ ਇਸੇ ਤਰ੍ਹਾਂ AJK ਵੀ ਉਹਨਾਂ ਨੇ ਕਾਫੀ ਲਿਖਿਆ ਹੋਇਆ, ਕਹਿੰਦੇ ਨੇ ਕਿ ਪਖੰਡ ਭਾਰਤ ਕਿ ਅਖੰਡ ਭਾਰਤ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ। ਹਾਂਜੀ, ਕਿਰਪਾਲ ਸਿੰਘ ਸਮਰਾ ਜੀ ਲਿਖਦੇ ਨੇ ਗੁਰਫਤਿਹ ਪ੍ਰਵਾਨ ਹੋਵੇ ਜੀ। ਆਮ ਫਰੋਮ ਸਪੇਨ। ਜਿਹੜੇ ਸਪੈਨਿਸ਼ ਲੋਕ ਸਿੱਖ ਧਰਮ ਬਾਰੇ ਕੁਝ ਨਹੀਂ ਜਾਣਦੇ ਸੀ, ਹੁਣ ਮੈਨੂੰ ਮੇਰੇ ਕਲੀਗਾਂ ਨੂੰ ਸਿੱਖ ਕੌਮ ਦੇ ਗੁਰੂ ਸਾਹਿਬ ਤੇ ਜੁਝਾਰੂ ਜਜ਼ਬੇ ਵਾਲੇ ਯੋਧਿਆਂ ਬਾਰੇ ਦੱਸ ਕੇ ਬਹੁਤ ਮਾਣ ਹੁੰਦਾ। ਨਹੀਂ, ਬਿਲਕੁਲ ਠੀਕ ਕਿਹਾ। ਇਹਨੇ ਬਹੁਤ ਵੱਡੀ ਇਮੇਜ ਚੇਂਜ ਕੀਤੀ ਹੈ ਇਸ ਵਾਕਿਆ ਤੋਂ ਬਾਅਦ। ਹਾਂਜੀ, ਸੋ ਇਸੇ ਤਰ੍ਹਾਂ ਮੈसेज SF ਹੀ ਲਿਖਦੇ ਨੇ ਅੰਕਲ ਜੀ ਇੰਡੀਆ का क्या हाल नहीं, ਇਹਨਾਂ ਦਾ ਨੈਸ਼ਨਲ ਮੀਡੀਆ ਦੇ ਸਬੂਤ ਤੋਂ ਗੱਲ ਕਰਤਾ ਹੁਣ ਝੂਠ ਦੇਖਤਾ, ਇੱਦਾਂ ਹੀ ਕੁਛ ਉਹਨਾਂ ਲਿਖਿਆ। ਸੌਰੀ ਅਬਾਊਟ ਦੈਟ। ਸੋ ਇਸੇ ਤਰ੍ਹਾਂ ਅਮਰਦੀਪ ਸੰਧੂ ਕਹਿੰਦੇ ਨੇ ਕੈਨੇਡਾ ਸ਼ੁੱਡ ਨੋ that Sikh gurus gave sacrifice to protect their religion. Sikhs gave 80% of sacrifice to bring them freedom. Still defending India, feed them, and in turn they backstabbed Sikhs ਉਹਨਾਂ ਲਿਖਿਆ। ਸੋ ਇਸੇ ਤਰ੍ਹਾਂ ਮੈਸੇਜ ਹੈ ਸਾਡੇ ਕੋਲ। ਹਾਂਜੀ, ਹੁਣ ਇਹ ਸਾਨੂੰ ਸੋਲੇ ਗਾਣੇ ਬੰਦ ਕਰ ਦੇਣੇ ਚਾਹੀਦੇ ਨੇ ਕਿ ਭਾਈ ਅਸੀਂ ਇੰਨੀਆਂ ਕੁਰਬਾਨੀਆਂ ਇੰਨੀਆਂ, ਉਹ ਤਾਂ ਫਿਰ ਇੱਕ ਹੀ ਹੈ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਹੁਣ ਇਸ ਚੋਂ ਨਿਕਲੀਏ, ਹੁਣ ਤਾਂ ਇਹ ਹੈ ਵੀ ਖਾਲਿਸਤਾਨ ਬਣਾਉਣਾ ਹੈ, ਹਰ ਹਾਲਤ ਦੇ ਵਿੱਚ ਉਹਨੂੰ ਅਸੀਂ ਲਿਬਰੇਟ ਕਰਵਾਉਣਾ ਇਹਨਾਂ ਦੇ ਖੂਨੀ ਪੰਜੇ ਚੋਂ। जी मी गुरुद्वारा कीर्तन लिखते हैं उन्होंने हिंदी लिखा डॉक्टर साहब इनके बस की बात नहीं है, इनका सिद्धांत साम धाम दंड भेद है और खालसा का सिद्धांत सिर्फ सच्चाई। अगर इनकी तरह होते तो गुरु गोबिंद सिंह जी पहाड़ी राजों की बात मान लेते और नुकसान ना करवाते। बिल्कुल ठीक क्या उन्होंने। हाँ जी, एंड इसी तरह मैसेज है साढ़े कोल। मैं देख रही हूँ ਕਿਹੜਾ ਮੈਸੇਜ ਮੇਰਾ ਖਿਆਲ ਹੈ ਕਿ ਘੜੀ ਕਾਫੀ ਅੱਗੇ ਨੂੰ ਜਾ ਰਹੀ ਹੈ ਤੇ ਅੱਜ ਥੋੜੇ ਜਿਹੇ ਜ਼ਿਆਦਾ ਮੈਸੇਜ ਨੇ ਫੇਸਬੁੱਕ ਤੇ ਵੀ। ਮੈਂ ਤੁਹਾਡੇ ਤੋਂ ਮਾਈਕ ਲੈਂਦਾ। ਗੁਰਨੇਕ ਸਿੰਘ ਮਸਾਣੀਆ ਉਹਨਾਂ ਨੇ ਕਿਹਾ ਕਿ ਆਪ ਸਭਨਾਂ ਖਾਲਿਸਤਾਨੀਆਂ ਨੂੰ ਫਤਿਹ। ਇਸ ਤਰ੍ਹਾਂ ਹਰਿੰਦਰ ਮੱਲੀ ਜੀ ਨੇ ਫਤਿਹ ਬੁਲਾਈ। ਬਾਬਾ ਬੰਦਾ ਸਿੰਘ ਬਹਾਦਰ ਦੀ ID ਫੋਲੋ ਖਾਲਸਾ ਜੀ ਤੋਂ ਵੀ ਫਤਿਹ ਹੈ। ਬਲਵੰਤ ਸਿੰਘ ਬੌਬ ਸਿੰਘ ਉਹਨਾਂ ਨੇ ਫਤਿਹ। ਹਰਜਿੰਦਰ ਮੱਲੀ ਨਟ ਮਾਲ ਉਹਨਾਂ ਦੇ ਫਤਿਹ। ਹਰਿੰਦਰ ਸਿੰਘ ਕਹਿੰਦੇ ਨੇ ਇੰਡੀਆ ਹੈਜ਼ ਨੋ ਕੈਪੈਸਿਟੀ ਟੂ ਪ੍ਰੋਡਿਊਸ ਕੰਪਿਊਟਰ ਚਿਪਸ ਔਰ ਐਨੀਥਿੰਗ ਲਾਈਕ ਦੈਟ। ਸਪਲਾਈਜ਼ ਆਰ ਪ੍ਰੋਡਿਊਸਡ ਐਂਡ ਕੰਟਰੋਲਡ ਬਾਈ US. Russia is unable to advance because their weapons don't have chips. Now India will be added to this list. Also H1 visa will be scrutinized as well. Indians going to Australia. ਤੁਸੀਂ ਠੀਕ ਕਿਹਾ, ਸੈਮੀ ਕੰਡਕਟਰ ਜਾਂ ਦੂਸਰੇ ਉਹ ਹੁਣ ਇੰਡੀਆ 'ਚ ਬਣਵਾਉਣਾ ਚਾਹੁੰਦੇ ਸੀ ਜਿਹੜੇ ਚਾਈਨਾ 'ਚ ਬਣਦੇ ਨੇ, ਤਾਂ ਇਹ ਠੀਕ ਹੈ ਗੱਲ। ਪਰ ਆਪਰੇਟ ਕਰਨ ਵਾਲਿਆਂ ਦੇ ਵਿੱਚ ਤਾਂ ਇਹ ਬੈਠੇ ਹੋਏ ਨੇ, ਕਿਉਂਕਿ ਉਹਦੇ 'ਚ ਆਊਟਸੋਰਸਿੰਗ 'ਚ ਵੀ ਤੇ ਵਿਦਨ ਵੀ ਜਿਹੜਾ ਇਹਨਾਂ ਦਾ ਇਹਨਾਂ ਨੂੰ ਇੱਥੋਂ ਕੱਢਣ ਦੀ ਲੋੜ ਹੈ। ਸਾਰਿਆਂ ਦੀ ਪ੍ਰੋਫਾਈਲਿੰਗ ਕਰਕੇ ਇਹਨਾਂ ਦੀ ਸਕਰੂਟਨੀ ਹੋਣੀ ਚਾਹੀਦੀ ਹੈ। ਔਰ ਪ੍ਰਭਦਿਆਲ ਸਿੰਘ ਕਹਿੰਦੇ ਨੇ ਇਹਨਾਂ ਦੀਆਂ ਚੀਕਾਂ ਨਿਕਲੀਆਂ ਡਾਕਟਰ ਸਾਹਿਬ, ਇਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਕਰੀਏ। ਬੌਬ ਸਿੰਘ ਜਿਹੜੇ ਮੇਰੇ ਖਿਆਲ ਹੈ ਟਰੈਵਲ ਤੋਂ ਬਾਅਦ ਸੁਰਖਰੂ ਹੋਏ ਨੇ, ਆਰਾਮ ਨਾਲ ਘਰੇ ਬੈਠੇ ਹੋਣਗੇ, ਉਹਨਾਂ ਦੇ ਅੱਜ 2-3 ਮੈਸੇਜ ਨੇ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਕੁਝ ਸੁਝਾਅ ਜਿਸ 'ਤੇ ਵਿਚਾਰ ਕਰਨਾ ਜ਼ਰੂਰੀ ਸਮਝਣਾ ਚਾਹੀਦਾ ਹੈ। ਜਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਹਿੰਦੂਆਂ ਨੇ ਮੰਦਰਾਂ 'ਤੇ ਆਪ ਹੀ ਖਾਲਿਸਤਾਨ ਦੇ ਨਾਅਰੇ ਲਿਖੇ, ਅਮਰੀਕਾ 'ਚ ਭਾਰਤੀ ਐਮਬੈਸੀ ਦੇ ਬਾਹਰ ਕੂੜਿਆਂ ਨੂੰ ਆਪੇ ਅੱਗ ਲਾ ਕੇ ਬਿਨਾਂ ਕਿਸੇ ਸਬੂਤ ਤੋਂ ਨਾਮ ਸਿੱਖਾਂ ਦਾ ਲਾ ਦਿੱਤਾ, ਉਸੇ ਤਰੀਕੇ ਹੁਣ ਇਹ ਲੋਕ ਸਿੱਖਾਂ ਨੂੰ ਮਿਲ ਰਹੀ ਅੰਤਰਰਾਸ਼ਟਰੀ ਹਮਾਇਤ ਤੋੜਨ ਲਈ ਸਿੱਖੀ ਦੇ ਭੇਖ ਵਿੱਚ ਘੁੰਮ ਰਹੇ ਸਰਕਾਰੀ ਏਜੰਟਾਂ ਤੋਂ ਕੋਈ ਵੀ ਗਲਤ ਕਾਰਵਾਈ ਕਰਵਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤੀ ਐਮਬੈਸੀਜ਼ ਅੱਗੇ ਕੋਈ ਵੀ ਮੁਜ਼ਾਹਰਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਲਈਏ ਕਿ ਕਿਤੇ ਸਾਡੇ ਵਿੱਚ ਸਰਕਾਰੀ ਬੰਦੇ ਤਾਂ ਸ਼ਾਮਲ ਨਹੀਂ ਜਿਹੜੇ ਜਾਣ-ਬੁੱਝ ਕੇ ਐਮਬੈਸੀ 'ਤੇ ਹਮਲਾ ਜਾਂ ਕੋਈ ਹੋਰ ਅਜਿਹੀ ਕਾਰਵਾਈ ਕਰ ਦੇਣ ਕਿ ਮੁੜ ਸਿੱਖਾਂ ਨੂੰ ਸਫਾਈਆਂ ਦੇਣੀਆਂ ਪੈਣ। ਬੌਬ ਸਿੰਘ ਤੁਸੀਂ ਬਿਲਕੁਲ ਠੀਕ ਫਰਮਾਇਆ। ਮੈਂ ਆਪਣੇ ਹਰ ਪ੍ਰੋਗਰਾਮ ਜਿੰਨੇ ਵੀ ਮੈਂ ਇੰਟਰਵਿਊ ਦਿੱਤੇ ਨੇ ਅੱਜ ਵੀ ਪੰਜਾਬੀ ਰੇਡੀਓ ਦੇ ਉੱਤੇ ਔਰ ਦੂਸਰਾ ਇਹ ਵਾਰਨ ਕਰਦਾ ਕਿ ਇਸ ਤੋਂ ਖਬਰਦਾਰ ਰਹੋ।
ਜਿਨ੍ਹਾਂ ਦੇ ਗੁਰੂ ਜੰਗ ਜਿੱਤਣ ਲਈ ਅਸ਼ਵਥਾਮਾ ਮਰ ਗਿਆ ਦਾ ਝੂਠ ਪ੍ਰਚਾਰ ਕਰ ਸਕਦੇ ਨੇ, ਪੰਜਾਬ 'ਚ ਹਿੰਦੂਆਂ ਨੂੰ ਬੱਸਾਂ 'ਚੋਂ ਕੱਢ ਕੇ ਕਤਲ ਕਰ ਸਕਦੇ ਨੇ, ਉਹ ਲੜਾਈ ਜਿੱਤਣ ਲਈ ਕੋਈ ਵੀ ਕਮੀਨੀ ਹਰਕਤ ਕਰ ਸਕਦੇ ਨੇ, ਕਿਉਂਕਿ ਕਮੀਨਾਪਨ ਇਹਨਾਂ ਦੇ DNA 'ਚ ਹੀ ਹੈ। ਇਸ ਤੋਂ ਟਰੂਥਫੁਲ ਸਟੇਟਮੈਂਟ ਕੋਈ ਹੋਰ ਹੋ ਨਹੀਂ ਸਕਦੀ। ਫਿਰ ਬਾਬ ਸਿੰਘ ਕਹਿੰਦੇ ਨੇ ਕਿ ਵੀ ਅੱਜ TV 84 ਰਾਹੀਂ ਕੌਮ ਦੇ ਗਦਾਰ ਨੂੰ ਲੱਖ ਲਾਹਨਤ ਦੇਣੀ ਚਾਹਾਂਗਾ। ਉਹ ਕਹਿੰਦਾ ਕਿ ਜੋ ਅਮਰੀਕਾ ਲੀਬੀਆ ਵਿੱਚ ਜਾ ਕੇ ਗਦਾਫੀ ਨੂੰ ਮਾਰ ਸਕਦਾ ਹੈ, ਈਰਾਨ ਦੀ ਫੌਜ ਦੇ ਜਰਨੈਲ ਨੂੰ ਈਰਾਨ ਵਿੱਚ ਮਾਰ ਸਕਦਾ ਹੈ, ਇਜ਼ਰਾਈਲ ਆਪਣੇ ਦੁਸ਼ਮਣਾਂ ਨੂੰ ਦੁਨੀਆ ਭਰ ਚੋਂ ਕੱਢ ਕੇ ਸਜ਼ਾ ਦੇ ਸਕਦਾ ਤੇ ਭਾਰਤ ਕਿਉਂ ਨਹੀਂ ਕਰ ਸਕਦਾ। ਹੁਣ ਇਹ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਲਾਲ ਜੀਕੇ, ਸਾਬਕਾ ਪ੍ਰਧਾਨ। ਇਹੋ ਜਿਹੇ ਜੁੱਤੀ ਚੱਟ ਜਾਨਵਰ ਜੋ ਅਮਰੀਕਾ 'ਚੋਂ ਚਪੇੜਾਂ ਛੱਕ ਕੇ ਮੂੰਹ ਲਾਲ ਕਰਕੇ ਭਾਰਤ ਪਰਤਿਆ ਸੀ, ਇਸੇ ਗਦਾਰ ਨੂੰ ਮੇਰੇ ਵੱਲੋਂ ਲੱਖ ਲਾਹਨਤਾਂ। ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਜੇ ਇਹੀ ਮਨਜਿੰਦਰ ਸਿਰਸਾ ਇਹ ਸਾਥੀ ਸੀ, ਕੋਈ ਪੈਸੇ ਤੋਂ ਹੀ ਲੜਾਈ ਹੋਈ ਹੋਣੀ ਹੈ, ਪ੍ਰਾਪਰਟੀਆਂ ਵੰਡਣ ਤੋਂ, ਹੁਣ ਆਪੋਜ਼ਿਟ ਖੈਮੇ 'ਚ ਖੜਾ ਹੈ, ਪਰ ਉਹ ਅਮਿਤ ਸ਼ਾਹ ਨੂੰ ਔਰ ਮੋਦੀ ਨੂੰ ਦੱਸ ਰਿਹਾ ਵੀ ਮੈਂ ਵੀ ਜਿਹੜਾ ਉਹ ਤੁਹਾਡਾ ਉਨਾ ਹੀ ਤਾਬੇਦਾਰ ਹੈ, ਤੁਸੀਂ ਮੈਨੂੰ ਮੌਕਾ ਦਿਓ। ਔਰ ਵੈਸੇ ਇਹਨਾਂ ਸਾਰਿਆਂ ਦੇ ਖਿਲਾਫ ਇੱਥੇ ਸ਼ਿਕਾਇਤ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਅਮਰੀਕਾ ਐਂਟਰੀ ਬੰਦ ਹੋਏ ਕਿ ਭਾਈ ਇਹ ਇੰਡੀਅਨ ਸਟੂਜ ਨੇ ਸਾਰੇ। ਪ੍ਰਭ ਦਿਆਲ ਸਿੰਘ ਉਹਨਾਂ ਨੇ ਫਤਿਹ ਵੀ ਬੁਲਾਈ ਹੈ। ਉਹਨਾਂ ਨੇ ਕਿਹਾ ਕਿ ਵੀ ਜਿਸ ਦਿਨ ਸੈਂਕਸ਼ਨ ਲੱਗ ਗਈਆਂ ਇਹਨਾਂ ਦੀਆਂ 4 ਦਿਨਾਂ 'ਚ ਚੀਕਾਂ ਨਿਕਲ ਜਾਣਗੀਆਂ। 4 ਵੀ ਜ਼ਿਆਦਾ ਕਿਹਾ ਵੈਸੇ, 1 ਦਿਨ 'ਚ ਹੀ ਨਿਕਲ ਜਾਣਗੀਆਂ। ਇਹ ਖਲੋ ਨਹੀਂ ਸਕਦੇ, ਇਹ ਈਰਾਨ ਤੇ ਕਿਊਬਾ ਨਹੀਂ ਹੈਗੇ। ਔਰ ਮਹਿੰਦਰ ਅਨਵਰ ਉਹਨਾਂ ਨੇ ਫ੍ਰੀ ਖਾਲਿਸਤਾਨ ਕਿਹਾ। ਟੋਨੀ ਢੀਂਡਸਾ, ਹਰਿੰਦਰ ਮਾਇਲ, ਜਗਤਾਰ ਸਿੰਘ ਜੌਲ ਉਹਨਾਂ ਨੇ ਖਹਿਰੇ ਬਾਰੇ ਕਿਹਾ ਕਿ ਵੀ ਇਹ ਕਾਂਗਰਸ ਦਾ ਲੀਡਰ ਹੈ। ਮੈਂ ਆਲਰੇਡੀ ਇਸ ਦੇ ਉੱਤੇ ਆਪਣਾ ਕਮੈਂਟ ਕਰ ਚੁੱਕਾ ਹਾਂ ਕਿ ਭਾਈ ਅਲਟੀਮੇਟਲੀ ਪੰਥ ਦੇ ਵਿਹੜੇ 'ਚ ਆਉਣਾ ਪਏਗਾ, ਨਹੀਂ ਤਾਂ ਕਾਂਗਰਸ ਵੀ ਤਾਂ ਉਹੀ ਸਿੱਖ ਮਾਰੂ ਹੈ ਲਾਈਨ। ਪਰ ਅਸੀਂ ਜਿਹੜਾ ਕਿਸੇ ਦਾ ਇੰਡੀਵਿਜੂਅਲ ਕੰਮ ਹੈ, ਜਿਵੇਂ ਉਹਨਾਂ ਨੇ ਉਸ ਦੀ ਸਰਾਹਨਾ ਕੀਤੀ। ਸੋਹਣ ਸਿੰਘ ਮਾਹਲ, ਹਰਿੰਦਰ ਸਿੰਘ, ਨਵਾਜ਼ ਚੌਧਰੀ ਸਾਹਿਬ ਸਾਡੇ ਰੈਗੂਲਰ ਵਿਊਅਰ ਨੇ। ਉਹਨਾਂ ਨੇ ਕਿਹਾ ਖੂਨੇ ਨਾ ਹੱਕ ਰੰਗ ਲਾਤਾ ਹੈ, ਭਾਈ ਨਿੱਜਰ ਦੀ ਕੁਰਬਾਨੀ ਰੰਗ ਲੈ ਆਈ ਹੈ। ਬਿਲਕੁਲ ਜਿਹੜਾ ਹੱਕ ਦੇ ਲਈ ਡੁੱਲਿਆ ਖੂਨ ਹੈ ਉਹ ਰੰਗ ਲਿਆਂਦਾ ਹੀ ਲਿਆਂਦਾ। ਕਮਲਜੀਤ ਸਿੰਘ ਕਹਿੰਦੇ ਨੇ ਗੁੱਡ ਸ਼ੋ। ਔਰ ਇਸੇ ਤਰ੍ਹਾਂ ਬਾਬ ਸਿੰਘ ਕਹਿੰਦੇ ਨੇ ਵੀਰ ਹੱਕ ਸੱਚ ਇਨਸਾਫ ਦੀ ਜਿੱਥੇ ਗੱਲ ਹੋਵੇ ਇਟਸ ਕਲੀਅਰਲੀ ਅ ਗੁੱਡ ਸ਼ੋ। ਜਸਬੀਰ ਸਿੰਘ ਸੈਲਿਊਟ ਟੂ TV 84। ਔਰ ਫਿਰ ਉਹਨਾਂ ਨੇ ਇਹ ਕਿਹਾ ਵੀ ਰੋਡ ਮੈਪ ਰੈਫਰੈਂਡਮ ਪੰਜਾਬ ਹਲ ਖਾਲਿਸਤਾਨ ਔਰ ਇੰਡੀਅਨ ਡਿਪਲੋਮੈਸੀ ਡਿਫੀਟਿੰਗ ਬਿਕੋਜ਼ ਦੇ ਕਿਲ ਖਾਲਿਸਤਾਨੀ ਸਿੱਖ ਲੀਡਰ ਇਨ ਕੈਨੇਡਾ। ਔਰ ਹੋਰ ਵੀ ਥੱਲੇ ਬਹੁਤ ਸਾਰੇ ਜਿਹੜੇ ਨੇ ਛੋਟੇ ਛੋਟੇ ਮੈਸੇਜ ਨੇ। ਤੇ ਮੈਂ ਹੁਣ ਇੱਥੇ ਰਾਜਵਿੰਦਰ ਸਿੰਘ ਜਿਹੜੇ ਉਹਨਾਂ ਨੇ ਫਤਿਹ ਬੁਲਾਈ ਹੈ ਔਰ ਨਾਲ ਹੀ ਕਿਹਾ ਹੈਕਿੰਗ ਕੈਨੇਡੀਅਨ ਸਾਈਟਸ ਬਾਈ ਟੈਰਰਿਸਟ ਇੰਡੀਅਨ ਹੈਕਰਸ ਵਿਲ ਇਵੈਂਚੁਅਲੀ ਪ੍ਰੂਵ ਟੂ ਬੀ ਏ ਨੇਲ ਇਨ ਦਾ ਕਾਫਿਨ ਆਫ ਟੈਰਰਿਸਟ ਇੰਡੀਅਨ ਸਟੇਟ। ਕਿ ਵੀ ਇਹ ਉਹਨਾਂ ਦੇ ਤਾਬੂਤ ਦਾ ਆਖਰੀ ਕਿੱਲ ਹੋਏਗਾ। ਔਰ ਕੁਦਰਤੀ ਮੈਂ ਇਹ ਦੇਖਿਆ ਨਹੀਂ ਕਿ ਵੀ ਈਵਨ ਜਿਹੜੀ ਥੰਬਨੇਲ ਫੋਟੋ ਲਾਈ ਹੈ ਸਾਡੀ ਟੀਮ ਨੇ ਫਸਟ ਕਲਾਸ, ਉਹਦੇ 'ਚ ਇੰਡੀਅਨ ਸਾਈਬਰ ਫੋਰਸ ਦਾ ਲੋਗੋ ਔਰ ਉਹਦੇ ਥੱਲੇ ਜਿਹੜਾ ਹੈ ਲਿਖਿਆ ਉਹਨਾਂ ਨੇ ਧਰਮੋ ਰਕਸ਼ਤੀ ਰਕਸ਼ਤੈ ਯਤੋ ਧਰਮ ਸਤਤੋ ਜੈ। ਹੁਣ ਇਹਦੇ 'ਚ ਕੋਈ ਭੁਲੇਖਾ ਨਹੀਂ ਹੈ ਵੀ ਇੰਡੀਅਨ ਗਵਰਨਮੈਂਟ ਦਾ ਹੀ ਇਹ ਜੋ ਕੁਛ ਕਰਦੇ ਨੇ। ਇਹਦੇ 'ਚ ਹੈ ਜੀ ਅਸੀਂ ਹਿੰਦੂ ਧਰਮ ਦੀ ਰੱਖਿਆ ਲਈ ਉਤਰੇ ਹਾਂ। ਧਰਮੋ ਰਕਸ਼ਤੀ ਰਕਸ਼ਤੈ ਔਰ ਯਤੋ ਧਰਮਸਤੋ ਜੈਂਗ, ਕਿ ਇਸੇ ਤਰ੍ਹਾਂ ਹੀ ਧਰਮ ਦੀ ਜੈ ਹੋਏਗੀ। ਹੁਣ ਇਹਨਾਂ ਦੇ ਲਈ ਹੈਕ ਕਰਨਾ ਹਿੰਦੂ ਧਰਮ ਦੀ ਰਕਸ਼ਾ ਵੱਲ ਹੈ ਔਰ ਉਹਨਾਂ ਨੇ ਆਪਣਾ ਨਾਂ ਵੀ ਇੰਡੀਅਨ ਸਾਈਬਰ ਫੋਰਸ ਰੱਖਿਆ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਲਈ ਹੈ ਕਿ ਕੀ ਇਹ ਅਨਡਿਕਲੇਅਰਡ ਵਾਰ ਨਹੀਂ ਹੈ ਕੈਨੇਡਾ ਦੇ ਉੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।